अस्सलाम वालेकुम लो जी यारो बेलियो मित्रों सज्जनों ते सहेलियों ਤੁਸੀਂ ਦੇਖ ਰਹੇ ਹੋ ਐਸ ਅਹਿਮਦ ਪੰਜਾਬੀ ਜੇ ਅਜੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜ਼ਰੂਰ ਕਰੋ ਲੋ ਜੀ ਅਡਿਆਲਾ ਦੇ ਬਾਹਰ एहतजाज शुरू हो चुका है और इमरान अहमद खान नियाजी दियाँ भैणां धरना दे रही ने अज फिर मुलाकात का दिन है तो मुलाकात नहीं करवाई जा रही जिवें तुहानूं पता है कि लास्ट वीक ये वादा किया गया सी महमूद खान अचकजई दे नाल कि जी असी अगले मंगल नूं मुलाकात करवा देंगे हुण तुसीं धरना खत्म करके चले जाओ। धरना खत्म कर दिता गया सीगा लेकिन अज फिर मुलाकात का दिन तो मुलाकात तो इनकार कर दिता गया क्योंकि सब तो वड्डे वादा खिलाफ जिहड़े ने ना ये जरनैल ने तुहाडे जरनैल वो मैनूं याद आ जाता मोहित पीरज़ादा वाली गल कि भाई सुबह उठते हैं झूठ बोलते हैं शामी सौंदे हैं झूठ बोलते हैं मेरा मतलब कि झूठो झूठ 47 बोलते हैं ਉਹੀ ਗੱਲ ਹੋਈ ਪਿਛਲੀ ਵਾਰੀ ਉਹ ਕਰਨ ਬਈ ਪੁਲਿਸ ਦੀ ਇੰਨੀ ਜ਼ਰੂਰਤ ਕਿੱਥੇ ਹੋ ਗਈ ਕਿ ਉਹ ਆ ਕੇ ਕਹਿ ਦੇਵੇ ਕਿ ਜੀ ਅਗਲੇ ਅਸੀਂ ਮੰਗਲ ਨੂੰ ਕਰਾ ਉਹ ਕਰਨਲ ਨੇ ਕਿਹਾ ਹੋਣਾ ਕਿ ਵੀ ਇਹਨਾਂ ਨੂੰ ਦੱਸੋ ਵੀ ਅਗਲੇ ਮੰਗਲ ਕਰਾ ਦੇंगे ਕੋਈ ਨਹੀਂ ਯਕੀਨ ਕਰੋ ਆ ਤੱਤੇ ਤਵੇ ਤੇ ਬੈਠ ਕੇ ਵੀ ਕੋਈ ਗੱਲ ਕਰਨ ਨਾ ਤੇ ਮਤਲਬ ਬੰਦਾ ਮੰਨੇ ਹੀ ਨਾ ਹੋ ਰਿਹਾ ਯਕੀਨ ਕਰੋ ਇਹਨਾਂ ਦੇ ਖਿਲਾਫ ਜਾਏਗੀ ਗੱਲ ਹੈ ਕਿਉਂ ਜਦੋਂ ਹੀ ਇਸ ਮੁਲਕ ਦੇ ਵਿੱਚ ਕੋਈ ਆਪਣਾ ਰੈਵੋਲੂਸ਼ਨ ਆਇਆ ਕੋਈ ਇਨਕਲਾਬ ਆਇਆ ਤੇ ਇਹ ਕਸਮਾਂ ਵੀ ਖਾਣਗੇ ਤੇ ਲੋਕਾਂ ਨੇ ਨਹੀਂ ਮੰਨਣਾ हाँ लोगों ने कहना नहीं भाई हाँ हूँ नहीं और यकीन करो इनकलाब जरा ना वो मेरा ख्याल कोई 100 साल बाद आ ही जाएगा नहीं सच्ची गल भी जो कंडीशन आ पंजाब की अज देखो उत्थे मेरा मतलब है कि अडियाला दे विच भैणां इकट्ठियां पूरा हफ्ता हो गया सारे कह रहे हैं कि भी पहुँचना उत्थे कम से कम 10,000 बंदा उत्थे इकट्ठा होना चाहिए कि बई ਜਿਹੜੀਆਂ ਤੁਸੀਂ ਨਾਰੇ ਮਾਰਦੇ ਹੋ ਜੀ ਸਾਡਾ ਮੁਰਸ਼ਦ ਹੈ ਜੀ ਸਾਡਾ ਇਮਰਾਨ ਅਹਿਮਦ ਖਾਨ ਨਿਆਜ਼ੀ ਨਾਲ ਮੁਹੱਬਤਾਂ ਜੀ ਮੁਹੱਬਤਾਂ ਸੱਚੀਆਂ ਜੀ ਉਹ ਕਾਹਦੀ ਮੁਹੱਬਤਾਂ ਸੱਚੀਆਂ ਉੱਥੇ ਮੇਰਾ ਮਤਲਬ ਹੈ ਕਿ ਚੰਦ ਕਾਰਕੁਨ ਨੇ ਵਿਚਾਰੇ ਉੱਥੇ ਉਹ ਹਰ ਮੰਗਲ ਨੂੰ ਭੈਣਾਂ ਦੇ ਨਾਲ ਆ ਕੇ ਖੜੇ ਹੋ ਜਾਂਦੇ ਬਾਕੀ ਇਹ ਜਿੰਨੇ ਵੀ ਬੇਗੈਰਤ ਬੇਸ਼ਰਮ ਲੋਕ ਨੇ ਪਾਰਟੀ ਦੇ ਵਿੱਚ ਜਿਹੜੇ MNA MPA ਬਣੇ ਨੇ ਆ ਬੇਗੈਰਤ ਬਦਨਸਲੇ ਲੋਕ ਆ ਇਹਨਾਂ ਨੂੰ ਇਜਾਜ਼ਤ ਹੀ ਨਹੀਂ ਮਿਲਦੀ ਕਰਨਲ ਕਰੋ ਬਈ ਇੱਥੇ ਪੰਜਾਬ ਆ ਦੇਖੋ ਜਿੱਦਾਂ ਸਿੰਧ ਦੇ ਵਿੱਚ ਹੋਇਆ ਨਾ ਜੰਮੇ ਗਫੀਰ ਲੋਕ ਬਈ ਉਹ ਸਿੰਧ ਦੇ ਲੋਕ ਮੈਂ ਕਹਿੰਦਾ ਵਾਂ ਕਮਾਲ ਆ ਵੀ ਕਰਾਚੀ ਦੇ ਵਿੱਚ ਜਿਹੜਾ ਨਾ ਦਲੇਰ ਉਹ ਐਵੇਂ ਗੱਲਾਂ ਹੀ ਬਣੀਆਂ ਨੇ कि पंजाबी बड़े दलेर ने हाँ हालांकि मैंने किसी ने कहा भी सी कि नहीं पंजाबी दलेर है अजकल थोड़े जे माठे होए ने ठंडे माठे पता नहीं मैं आ देख के तो मैंने नहीं लगता माजरत दे नाल पंजाबी दलेर आ देवले अडियाला दे बाहर की हाल होया पिया वा हाँ वैसे हाँ जुल्म बड़ा होया ना ते लेकिन बई इन्ना भी की हुण डरना अडियाला दे बाद ना वो तुहानूं गिरफ्तार करदे आ ना वो मेरा मतलब हाँ कोई पानी ठंडा सुट्टदे आ ते बई आ जाओगे उत्थे आके जिहड़ा ना पंजाब हालांकि सब तो वड्डा सूबा पंजाब लेकिन वो कोई नहीं उत्थे तो वो भी कराची दे विच तां इत्थे बहुत फर्क है यकीन करो अडियाला अगर कराची च हुंदा ना तो मैं कहना हुण तक इमरान अहमद खान नियाजी रिहा हो चुका हुंदा लेकिन खैर पंजाब च अनफॉर्चुनेटली तो उत्थे हुण जिहड़ा ना आहिस्ता आहिस्ता करके लोकी आ रहे काफले छोटे छोटे करके उत्थे पहुँच रहे लेकिन इन्ने नहीं गए कि बंदा कह सके कि भाई अज मुलाकात हो जाएगी क्योंकि जदों ही ये एड्डा वड्डा मजमा जिहड़ा होया ना कोई 10-20 हज़ार वाला कोई 50,000 ਲੱਖ ਵਾਲੇ ਤਾਂ ਖੈਰ ਵੈਸੇ ਹੀ ਮੇਰੇ ਹਰ ਦਰਵਾਜ਼ੇ ਹੀ ਖੋਲ੍ਹ ਦੇਣਗੇ ਅਡਿਆਲੇ ਵਾਲੇ ਕਿ ਉਹਨਾਂ ਕਹਿਣਾ ਲੋ 1 ਲੱਖ ਪੰਜਾਬੀ ਆ ਗਿਆ ਬੜੀ ਗੱਲ ਹੈ 1 ਲੱਖ ਪੰਜਾਬੀ ਇੱਦਾਂ ਹੀ ਆ ਜਿੱਦਾਂ ਮੇਰਾ ਮਤਲਬ ਹੈ ਕਿ 10 ਲੱਖ ਪੰਜਾਬੀ ਹੁੰਦਾ ਜਿੱਦਾਂ ਨਿਕਲਦੇ ਆ ਮਤਲਬ ਉਹਨਾਂ ਕੋਲ ਲੱਖ ਨਿਕਲ ਆਇਆ ਦਾ ਮਤਲਬ ਹੈ ਕਿ ਬਸ ਠੀਕ ਆ ਖੋਲ੍ਹ ਦੇ ਦਰਵਾਜ਼ੇ ਉਹਨਾਂ ਨੂੰ ਪਤਾ ਇੱਥੇ ਮੇਰਾ ਮਤਲਬ ਕਿ ਕਿੱਥੇ 10,000 ਨਹੀਂ ਇਕੱਠਾ ਹੁੰਦਾ ਇੱਥੇ ਬੰਦਾ ਹਾਂ ਪੰਜਾਬ ਦਾ ਖੈਰ ਐਨੀਵੇ ਤੁਸੀਂ ਕਹਿ ਲਓ ਕਿ ਤਾਂ ਹੀ ਉਹਨਾਂ ਨੇ ਮੁਰਸ਼ਿਦ ਇਮਰਾਨ ਅਹਿਮਦ ਖਾਨ ਨਿਆਜ਼ੀ 'ਤੇ ਪਾਬੰਦੀ ਲਾਈ ਹੋਈ ਹੈ ਕਿਉਂਕਿ ਆ ਕੌਮ ਜਿਹੜੀ ਪੰਜਾਬੀ ਉਹ ਇੱਕ ਬੰਦੇ ਦੀ ਕਾਲ 'ਤੇ ਇਕੱਠੇ ਹੁੰਦੇ ਉਹ ਹੈ ਇਮਰਾਨ ਅਹਿਮਦ ਖਾਨ ਨਿਆਜ਼ੀ ਉਹਨਾਂ ਨੂੰ ਪਤਾ ਕਿ ਆਵਾਜ਼ ਬੰਦ ਰੱਖੋ ਇਹ ਪੰਜਾਬੀ ਵੀ ਕੰਟਰੋਲ ਸਾਰਾ ਮੁਲਕ ਵੀ ਕੰਟਰੋਲ ਰਹੇਗਾ ਸਾਰੇ ਕੰਟਰੋਲ ਉਹ ਅੱਜ KP ਖੁਦ ਵੀ ਆਏ ਲੋਕ ਦੇਖੋ ਔਰ ਬੜੇ ਜਿਹੜੇ ਨਾ ਉਹ ਉੱਥੇ ਸਵਾਲ ਵੀ ਕਰ ਰਹੇ ਨੇ ਲੋਕੀ ਕਿ ਵੀ ਫਲਾਣਾ ਕਿੱਥੇ ਆ ਅਤੇ ਫਲਾਣਾ ਕਿੱਥੇ ਆ ਉਹ ਕਰਨੇ ਚਾਹੀਦੇ ਆ ਪੁੱਛਣਾ ਚਾਹੀਦਾ ਜਿਹੜੇ ਕਿ ਇਮਰਾਨ ਖਾਨ ਦੇ ਨਾਮ ਤੋਂ ਜਿੱਤੇ ਆ ਉਹ ਜਿੱਤ ਕੇ ਜਨਾਬ ਪਾਰਲੀਮੈਂਟ 'ਚ ਬੈਠੇ ਆ ਸੈਨੇਟਰ ਬਣੇ ਆ ਯਸ਼ੀ ਕਰ ਰਿਹਾ ਬਈ ਉਹ ਸੈਨੇਟਰਾਂ 'ਤੇ ਮੈਨੂੰ ਯਾਦ ਆਇਆ ਉਹ ਜਿਹੜਾ ਸੀਗਾ ਇੱਕ ਯਾਰ ਕੀ ਨਾਂ ਸੀ ਉਹਦਾ ਉਹ ਬਜ਼ੁਰਗ ਆਦਮੀ ਜਿਹੜਾ ਸੀਗਾ ਉਹ ਆਪਣਾ ਆਜ਼ਮ ਸਵਾਤੀ ਬਈ ਉਹ ਨਹੀਂ ਦੱਸਿਆ ਕਦੇ ਮੈਨੂੰ ਉੱਥੇ ਨਜ਼ਰ ਨਹੀਂ ਆਇਆ ਅਡਿਆਲਾ ਦੀ ਹਾਲਾਂਕਿ ਉਹ ਆਪਣਾ ਜਦੋਂ ਸੈਨੇਟਰ ਦੇ ਇਲੈਕਸ਼ਨ ਹੋ ਰਹੇ ਸੀਗੇ ਟਿਕਟ ਟੁਕਟ ਉਦੋਂ ਬੜਾ ਨਜ਼ਰ ਆ ਰਿਹਾ ਸੀ ਮੀਡੀਆ 'ਚ ਕਿਉਂ ਜੀ ਮੈਂ ਆਪਣਾ ਜਿਹੜਾ ਨਾ ਉਹ ਕਰਵਾ ਰਿਹਾ ਮੈਂ ਗੱਲਬਾਤ ਕਰਵਾ ਰਿਹਾ ਮੈਨੂੰ ਇਮਰਾਨ ਖਾਨ ਨੇ ਇਜਾਜ਼ਤ ਦੇ ਦਿੱਤੀ ਗੱਲਬਾਤ ਕਰਨ ਦੀ ਜਿੱਦਾਂ ਹੀ ਮੇਰਾ ਮਤਲਬ ਕਿ ਉਹ ਹੋਇਆ ਜਿੱਤਿਆ ਆਪਣਾ ਸੈਨੇਟਰ ਬਣਿਆ ਉਹਦੇ ਬਾਅਦ ਇੰਝ ਗੈਪ ਤੇ ਸੁਣਿਆ ਅੱਜ ਕੱਲ੍ਹ ਆਪਣਾ ਸੁਹੇਲ ਫਰੀਦੀ ਦੇ ਖਿਲਾਫ ਵੀ ਕੋਈ ਗੱਲਾਂ ਕਰ ਰਿਹਾ ਲੇਕਿਨ ਚਲੋ ਉਹ ਉਹਦਾ ਪਿਆਰਾ ਸੀ ਗੰਡਾਪੁਰ ਤੇ ਗੰਡਾਪੁਰ ਕੰਪਨੀ ਦਾ ਪਿਆਰਾ ਤੇ ਸਾਰੇ ਕੰਪਨੀ ਨੂੰ ਪਿਆਰੇ ਹੋਏ ਅੰਦਾਜ਼ਾ ਕਰੋ ਬੰਦਾ ਹੁਣ ਕਿਹਦੀ ਗੱਲ ਕਰੇ ਤੇ ਕਿਹਦੀ ਨਾ ਕਰੇ ਜਿਹੜਾ ਭੰਨੋ ਲਾਲ ਆ ਇੱਥੇ
ਔਰ ਹੋਰ ਬਹੁਤ ਸਾਰੇ ਇੱਕ ਸੈਨੇਟਰ ਕਈ ਸੈਨੇਟਰ ਜਿਹੜੇ ਕਿ ਆਪਣਾ ਬਣੇ ਔਰ MP MN ਉਹ ਬਿਲਕੁਲ ਜਿਹੜੇ ਨਾ ਉੱਥੇ ਨਿਭਾ KP ਦੇ ਲੋਕ ਸ਼ਾਹਦ ਖਟਕ ਉੱਥੇ ਦੇਖਿਆ, ਮੀਨਾ ਖਾਨ ਉੱਥੇ ਦੇਖਿਆ। ਹਾਂਜੀ ਉਹ ਮੈਨੂੰ ਲੱਗਿਆ ਸੀ ਕਿ ਵੀ ਆਪਣਾ ਸੁਹੇਲ ਫਰੀਦੀ ਜਿਹੜਾ ਉਹ ਵੀ ਇਸਲਾਮਾਬਾਦ ਉਤਰਿਆ, ਲੇਕਿਨ ਉਹ ਇੱਥੇ ਆਏਗਾ ਨਹੀਂ ਆਏਗਾ ਇਹ ਨਹੀਂ ਮੈਨੂੰ ਪਤਾ, ਲੇਕਿਨ ਆ ਕੇ ਇੱਥੇ ਆਉਣਾ ਚਾਹੀਦਾ। ਜਦ ਤੱਕ ਤੁਸੀਂ ਇੱਥੇ ਇਕੱਠੇ ਨਹੀਂ ਨਾ ਹੁੰਦੇ ਉਨੀ ਦੇਰ ਤੱਕ ਇਹ ਭੁੱਲ ਜਾਓ ਤੁਸੀਂ ਕਿ ਬਹਾਨਾ ਕੋਈ ਮੁਲਾਕਾਤ ਵੀ ਹੋਣੀ ਹੈ। ਖੈਰ ਭੈਣਾਂ ਨੇ ਉਹ ਪਹੁੰਚੀਆਂ ਨੇ, ਉਹਨਾਂ ਨੇ ਉੱਥੇ ਆ ਕੇ ਕੁਰਾਨ ਖਾਨੀ ਕੀਤੀ, ਬੈਠੀਆਂ ਬਹਿ ਕੇ ਉਹਨਾਂ ਨੇ ਉੱਥੇ ਜਿਹੜਾ ਨਾ ਇhtਜਾਜ ਸ਼ੁਰੂ ਕਰ ਦਿੱਤਾ। ਉਹ ਅਗਰ ਤੁਸੀਂ ਹਜੇ ਵੀ ਅਡਿਆਲੇ ਦੇ ਕੋਲ ਹੋ ਤਾਂ ਪਹੁੰਚੋ, ਕਿਉਂਕਿ ਭੈਣਾਂ ਨੇ ਬੈਠੇ ਰਹਿਣਾ ਰਾਤ ਤੱਕ, ਅਤੇ ਉੱਥੇ ਭੈਣਾਂ ਦਾ ਸਾਥ ਦਿਓ ਇਮਰਾਨ ਖਾਨ ਦੀਆਂ। ਇਹ ਇੱਦਾਂ ਹੀ ਹੈ ਜਿੱਦਾਂ ਤੁਸੀਂ ਇਮਰਾਨ ਖਾਨ ਦਾ ਸਾਥ ਦੇ ਰਹੇ ਹੋ। ਹਾਂਜੀ ਉਹਦੇ ਬਾਅਦ ਜਨਾਬ ਹੁਣ ਜਿਹੜਾ ਦੋ ਹੱਥ ਕਰ ਲਈਏ ਕੁਛ ਬੇਸ਼ਰਮ ਬੇਗੈਰਤ ਔਰ ਅਜੀਬੋ ਗਰੀਬ ਕਿਸਮ ਦੇ ਲੋਕ। ਜਿੱਦਾਂ ਸ਼ਰਜੀਲ ਇਨਾਮ ਮੇਮਨ ਜਿਹੜਾ ਇਹ ਆਇਆ ਜਨਾਬ ਆ ਕੇ ਜਿਹੜਾ ਫੜਿਆ ਗਿਆ ਸੀ ਇੱਕ ਵਾਰੀ ਆਪਣਾ, ਅਤੇ ਉਹ ਛਾਪਾ ਮਾਰਿਆ ਸੀ ਉਹਨੇ, ਉਹ ਚੀਫ ਜਸਟਿਸ ਸੀ ਸਾਕਮ ਸਾਰ, ਉਹ ਜਿੱਥੇ ਆਇਆ ਸੀਗਾ ਉਹ ਉੱਥੇ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋ ਗਈਆਂ। ਉਹ ਕਹਿਣ ਲੱਗਾ ਯਾਰ ਆ ਹਸਪਤਾਲ 'ਚ ਦਾਖਲ ਹੈ ਬਗੈਰਤ ਦਾ ਬੱਚਾ ਇਹਦੀ ਸ਼ਰਾਬ ਪੀ ਰਿਹਾ। ਉਹਨੂੰ ਕਿਹਾ ਲੋ ਹਸਪਤਾਲ ਕਾਹਦਾ ਜਨਾਬ, ਇਹ ਤਾਂ ਇੱਥੇ ਫੋਰਮ ਇੱਥੇ ਤਾਂ ਮੁਜਰਾ ਵੀ ਹੁੰਦਾ। ਉਹ ਚੀਫ ਜਸਟਿਸ ਮੈਂ ਕਹਿਣ ਲੱਗਾ ਯਾਰ ਫਿਰ ਮੈਨੂੰ ਵੀ ਦਾਖਲ ਕਰ ਲਓ। ਅਭੀ ਡੀ ਇੱਥੇ ਮੇਰੇ ਮਤਲਬ ਮਜ਼ੇ ਨੇ ਮਤਲਬ ਕਿ ਮੈਨੂੰ ਵੀ ਇੱਥੇ ਦਾਖਲ ਰੱਖੋ। हाँ शराब शरूब ये वो कबाब ये गुजरे शुजरे सारा कुछ चल रहा है। वो खैर वो बेगैरत का बच्चा वो कोई बकवास करने की कोशिश कर रहा है, कोई कोशिश नहीं कर रहा, उन्हें की है बकवास। हाँ तो की कह रहा हाँ आ सुन लो। खतरनाक कोशिश की गई कि 9 मई जैसा वाकया कराची में दोहराया जाए। जिस तरीके से पुलिस पे पथराव किए गए, जिस तरीके से मीडिया की गाड़ियां, या आप मीडिया में बैठे आपकी गाड़ियों को जिस तरीके से उसके शीशे तोड़े गए, ये सारी जहन की अक्कासी करती है कि आपका जो लीडर है जिसने आपके जहनों में सिर्फ इंतशार। वो कह रहे हैं जनाब कि आ ਜਿਹੜਾ ਕਰਾਚੀ ਦੇ ਵਿੱਚ PTI ਵਾਲੇ ਨਾ ਇਹ ਬਸ 9 ਮਈ ਕਰਨ ਨਹੀਂ ਲੱਗੇ ਸੀ ਇੱਥੇ ਵੀ ਮਤਲਬ ਕਿ ਮਸਾਂ ਰੋਕਿਆ ਇਹਨਾਂ ਨੂੰ, ਨਹੀਂ ਤੇ ਇਹਨਾਂ ਨੇ 9 ਮਈ ਇੱਥੇ ਵੀ ਕਰ ਦੇਣਾ ਸੀ। ਇੱਥੇ ਵੀ ਇਹਨਾਂ ਨੇ ਇਦਾਰੇ ਸਾਰੇ ਲੰਮੇ ਪਾ ਦੇਣੇ ਸਨ। ਤੇ ਭਈ ਯਾਰ ਮੈਨੂੰ ਸਮਝ ਨਹੀਂ ਆਉਂਦੀ ਆ ਪਾਗਲ ਹੋ ਗਿਆ, ਦਿਮਾਗ ਖਰਾਬ ਹੋ ਗਿਆ। ਸ਼ਰਾਬ ਪੀਆ ਹਾਂ ਫਿਰ ਕੋਪੀ ਚਲਾ ਆਇਆ ਬਗੈਰਤ ਦਾ ਬੱਚਾ ਆ ਕੇ ਇੱਦਾਂ ਦੀਆਂ ਗੱਲਾਂ ਕਰ ਰਿਹਾ ਬਈ ਉਹ ਕਿੱਥੇ 9 ਮਈ ਉਹ ਆਪਣਾ ਇਨਸਾਈਡ ਜੋਬ ਉਹਨਾਂ ਦੀ ਫਾਸਟ ਫਲੈਗ ਆਪਰੇਸ਼ਨ ਇੱਥੇ ਤੇ ਲੋਕ ਇਸਤਕਬਾਲ ਕਰਨ ਲਈ ਸੀ, ਕੋਈ ਗੱਲ ਹੈ ਕੋਈ ਨਹੀਂ ਸੀ ਕਰਨ ਵਾਲੀ ਇਹਨਾਂ ਕੋ ਬਗੈਰਤਾ ਕੋ ਆ ਕੇ 9 ਮਈ ਦਾ ਕਿੱਸਾ ਛੇੜ ਕੇ 9 ਮਈ ਕਰਨ ਲੱਗੇ ਸੀਗੇ। ਬੜੀ ਮੁਸ਼ਕਿਲ ਬਚਾਇਆ ਬਈ ਕੀ ਵਿਚਾਰਿਆ। ਬਾਬਾ ਜੀ ਕਹਿੰਦੇ ਅੱਜ ਸ਼ਰਾਬ ਨਹੀਂ ਪੀ ਕੇ। ਮੈਂ ਕਿਹਾ ਬਾਬਾ ਜੀ ਫਿਰ? ਬਾਬਾ ਜੀ ਕਹਿੰਦੇ ਅੱਜ ਡਿਕਟੇਟਰ ਦਾ ਪਿਸ਼ਾਬ ਪੀ ਕੇ ਆਇਆ। ਇਹ ਇੱਦਾਂ ਦੀਆਂ ਗੱਲਾਂ ਅਜੀਬੋ ਗਰੀਬ ਕਿਸਮ ਦੀਆਂ 9 ਮਈ ਵਾਲੀ ਉਹ ਇਹੀ ਆ। ਬਾਬਾ ਜੀ ਕਹਿੰਦੇ ਅੱਜ ਫੁੱਲ ਟੁੰਡ ਕਰਕੇ ਉਹਨਾਂ ਨੇ ਇਹਨੂੰ ਭੇਜਿਆ ਕਿ ਚੱਲ ਜਾ ਕੇ ਇੱਦਾਂ ਦੀ ਬਕਵਾਸ ਯਾਦ ਬੇਹਯਾਈ ਔਰ ਬੇਗੈਰਤੀ ਜਿਹੜੀ ਹੈ ਨਾ ਉਹ ਜਾ ਕੇ ਮੰਜ਼ਰ ਉਹਦਾ ਪੇਸ਼ ਕਰ, ਅਤੇ ਉਹ ਆ ਗਿਆ ਇੱਦਾਂ ਦੀ ਬਕਵਾਸ ਕਰਨ। ਹਾਲਾਂਕਿ ਬੰਦਾ ਪੁੱਛਿਆ ਯਾਰ ਜਾ ਕੇ ਆਪਣੇ ਜ਼ਰਦਾਰੀ ਦੀ ਕੋਈ ਸੇਵਾ ਕਰ, ਕੋਈ ਜਿਹੜਾ ਨਾ ਉਹ ਪਤਾ ਨਹੀਂ ਉਹਦੇ ਆਖਰੀ ਦਿਨ ਨੇ ਮੇਰਾ ਖਿਆਲ। ਬਾਬਾ ਕਹਿੰਦੇ ਪੁੱਤਰ ਉਹਦੇ ਆਖਰੀ ਦਿਨ ਕੋਈ ਨਹੀਂ। ਹਾਂ ਉਹ ਬੜਾ ਉਹ ਸ਼ੈਤਾਨ ਦੇ ਦੌਰ ਦਾ। ਮੈਂ ਬਾਬਾ ਜੀ ਫਿਰੌਨ ਦੇ ਦੌਰ ਦਾ ਯਾਰ, ਸ਼ੈਤਾਨ ਦਾ ਦੌਰ ਤੇ ਅੱਜ ਵੀ ਸ਼ੈਤਾਨ ਕਾਬਜ਼ ਆ ਵਰਦੀ ਪਾ ਕੇ ਬੈਠਾ, ਕਬਜ਼ਾ ਕਰਕੇ ਬੰਦੂਕ ਫੜ ਕੇ ਕਬਜ਼ੇ ਕਰਕੇ ਹਰ ਜਗ੍ਹਾ ਤੇ ਬੇੜਾ ਗਰਕ ਪਿਆ ਸ਼ੈਤਾਨ ਤੇ ਅੱਜ ਵੀ। ਬਾਬਾ ਜੀ ਕਹਿੰਦੇ ਇਹ ਤੇ ਮੈਨੂੰ ਵੈਸੇ ਸ਼ੈਤਾਨ ਦਾ ਪਿਓ ਹੀ ਲੱਗਦਾ। ਹਾਂ ਜਿਹੜਾ ਬਰਬਾਦੀ ਜਿਹਨੇ ਪੱਟੀ ਹੈ ਬੇੜਾ ਗਰਕ ਦਾ ਹੋਏ। ਹਾਂ ਅਤੇ ਉਹ ਮੈਂ ਖਬਰ ਵੀ ਸੁਣ ਰਿਹਾ ਸੀਗਾ ਆਪਣਾ ਉਹਦੇ 'ਤੇ ਟਵਿੱਟਰ 'ਤੇ ਕੋਈ ਦੱਸ ਰਿਹਾ ਸੀਗਾ ਕਿ ਜਨਾਬ ਆ ਜਿਹੜਾ ਨਾ ਆਪਣਾ ਇਹਨਾਂ ਨੇ ਅਮਰੀਕਾ ਦੀ ਝੋਲੀ 'ਚ ਬਹਿ ਕੇ ਨਾ ਅਮਰੀਕਾ ਨੂੰ ਕਿਹਾ ਸੀ ਕਿ ਜੀ ਅਸੀਂ ਤੁਹਾਡਾ ਜਿਹੜਾ ਅਫਗਾਨਿਸਤਾਨ ਦੇ ਵਿੱਚ ਤੁਹਾਡਾ ਅਸਲਾ ਵਗੈਰਾ ਸਾਰਾ ਹੈ ਉਹ ਅਸੀਂ ਜਿਹੜਾ ਨਾ ਅਸਲਾ ਤੁਹਾਡਾ ਸਾਰਾ ਜਿੰਨਾ ਨਾ ਉਹ ਅਸੀਂ ਤੁਹਾਨੂੰ ਵਾਪਸ ਕਰ ਦਿਆਂਗੇ ਅਤੇ ਤੁਸੀਂ ਜਿਹੜਾ ਨਾ ITTP ਵਾਲੇ ਇਹਨਾਂ ਦੇ ਖਿਲਾਫ ਸਾਡਾ ਸਾਥ ਦਿਓ, ਮਿਹਰਬਾਨੀ ਕਰੋ, ਨਹੀਂ ਤਾਂ ਇਹ ਨਾ ਹੋਵੇ ਇਹ ਇੱਥੇ ਆ ਕੇ ਸਾਰਾ ਕਬਜ਼ਾ ਕਰ ਲੈਣਗੇ। ਹਾਂ ਉਹ ਆਪਣਾ ਵਕਾਰ ਮਲਕ ਦੀ ਟਵੀਟ ਸੀ। ਹਾਂ ਉਹ ਦੱਸ ਰਹੇ ਸੀ ਕਿ ਬਈ ਉਹਨੇ ਕੋਈ ਸ਼ੇਅਰ ਕੀਤੀ ਚੀਜ਼, ਕਹਿੰਦੇ ਜੀ ਆਹ ਦੇਖੋ ਕਹਿੰਦੇ ਜੀ TT ਵਾਲੇ ਸਾਡੇ ਇੱਥੇ ਪਾਕਿਸਤਾਨ 'ਤੇ ਕਬਜ਼ਾ ਕਰ ਲੈਣਗੇ ਅਤੇ ਕੰਮ ਖਰਾਬ ਹੋ ਜਾਏਗਾ, ਇਸ ਕਰਕੇ ਤੁਸੀਂ ਸਾਡਾ ਸਾਥ। ਉਹ ਬਈ ਉਹ ਕਬਜ਼ਾ ਕਰ ਲੈਣਗੇ। ਉਹ ਬਈ ਆਹ ਕੀ ਹੋ ਰਿਹਾ ਯਾਰ, ਮਤਲਬ ਤੁਸੀਂ ਜਿੱਥੇ ਕਬਜ਼ਾ ਕਰਕੇ ਬੈਠੇ ਆ ਇੰਨੇ ਤੁਸੀਂ ਤਾਕਤਵਰ ਆ ਜਿੱਥੇ ਤੁਹਾਡਾ ਕਬਜ਼ਾ ਪਾਕਿਸਤਾਨ 'ਤੇ, ਉਹ ਬਈ ਉਹ ਤੁਹਾਨੂੰ ਕਿੱਦਾਂ ਚੈਲੰਜ ਕਰ ਸਕਦੇ ਆ ਕੇ ਚੰਦ ਜਿਹੜੇ ਨੇ ਉਹ TTP ਵਾਲੇ ਇੱਦਾਂ ਦੇ ਜਿਹੜੇ ਜਨਮੀ ਬਗੈਰਤ ਬੇਸ਼ਰਮ ਨੇ, ਜਨਮੀ ਕੁੱਤੇ ਹੀ ਨੇ, ਅਤੇ ਉਹ ਬਗੈਰਤ ਦੇ ਬੱਚੇ ਕਿੱਦਾਂ ਆ ਕੇ ਤੁਹਾਨੂੰ ਮੇਰਾ ਮਤਲਬ ਇੰਨੀ ਤੁਹਾਡਾ ਤੁਸੀਂ ਆਪਣਾ ਜੁੱਸਾ ਦੇਖੋ ਯਾਰ ਕੀ DH ਤੁਹਾਡੇ ਫੈਲੇ ਪਏ ਨੇ ਯਾਰ। ਬੰਬੇ ਕਹਿੰਦੇ ਯਾਰ ਤੂੰ DH 'ਚ ਵੜ ਜਾਂਦਾ ਫਟਾਫਟ ਜਾ ਕੇ। ਹੁਣ ਤੂੰ ਕਹੇਗਾ ਪਲਾਟ ਕਟਿੰਗ, ਹੁਣ ਤੂੰ ਕਹੇਗਾ ਆਟਾ ਦਾਲ ਦਲੀਆ ਫੈਕਟਰੀਆਂ ਪੈਟਰੋਲ ਡੀਜ਼ਲ ਦੀ ਸਮਗਲਿੰਗ ਹੈ। ਮੈਂ ਕਿਹਾ ਹਾਂਜੀ ਬਾਬਾ ਜੀ ਲਾਜ਼ਮੀ ਗੱਲ। ਬਾਬਾ ਕਹਿੰਦੇ ਮੈਂ ਸੁਣਿਆ ਹੋਰ ਵੀ ਸਮਗਲਿੰਗ ਕਰਦੇ ਨੇ। ਮੈਂ ਕਿਹਾ ਬਾਬਾ ਜੀ ਤੁਸੀਂ ਨਾ ਲਓ, ਹਾਂ ਇਹ ਸਾਰਾ ਧੰਦੇ ਜੋ ਗੰਦ ਧੰਦਾ ਇਹ ਕਰਦੇ ਨੇ ਦੁਨੀਆ ਦਾ, ਗੰਦੇ ਤੋਂ ਗੰਦਾ ਧੰਦਾ ਇਹ ਕਰਦੇ ਨੇ।
ਹਾਂ, ਤੇ ਉਹ ਇੰਨਾ ਤੁਹਾਡਾ ਕਬਜ਼ਾ, ਇੰਨੇ ਤੁਹਾਡੇ ਅਸਲੇ, ਇੰਨਾ ਤੁਸੀਂ ਕਹਿ ਰਹੇ ਹੋ ਕਿ ਜੀ ਉਹ ਸਾਡੇ ਜਹਾਜ਼ ਜਿਹੜੇ ਨੇ, ਹਾਂ ਉਹ ਹੁਣ ਵਿਕਣ ਡੇ ਨੇ। ਉਹ ਪਤਾ ਨਹੀਂ ਉਹ ਕੋਈ ਕਹਿ ਰਿਹਾ ਸੀਗਾ ਕਿ ਬਈ ਉਹ ਜਿਹੜਾ ਆਪਣਾ ਚੀਫ ਆ ਦਾ ਏਅਰ ਚੀਫ ਆ, ਉਹ ਕਿਤੇ ਗਿਆ ਜਨਾਬ ਉੱਥੇ ਆਪਣਾ ਪਤਾ ਨਹੀਂ ਕਿਹੜੇ ਮੁਲਕਾਂ ਦੇ ਵਿੱਚ, ਇਰਾਕ ਦੇ ਵਿੱਚ ਗਿਆ ਜਹਾਜ਼ ਲੈ ਕੇ, ਉੱਥੇ ਜਹਾਜ਼ ਵੇਚਣ ਗਿਆ। आज आपको पता है कितने ਬਾਬਾ ਜੀ ਕਹਿੰਦੇ ਯਾਰ दुनिया में ਪਤਾ ਕਰਾਓ, आपके जहाज बिके ਇਹ ਥੁੱਕ ਵਾਲੇ ਜਹਾਜ਼ ਨਹੀਂ ਲੈ ਕੇ ਗਿਆ ਉੱਥੇ। ਤੇ ਕਿਹੜੇ ਜਹਾਜ਼ ਨੇ ਜਿਹੜੇ ਇਹਨੇ ਵੇਚ ਰਿਹਾ ਥੋਕ ਦੇ ਹਿਸਾਬ ਨਾਲ? ਇਹ ਕੀ ਹੋਈ ਜਾ ਰਿਹਾ, ਕੌਣ ਹੈ? ਮੈਂ ਕਿਹਾ ਬਾਬਾ ਜੀ ਆਹੀ ਆ ਜਿਹੜਾ ਕਹਿੰਦੇ ਨੇ ਕਿ ਗਿਆ, ਇਹ ਪਤਾ ਨਹੀਂ ਕਿਉਂ ਅਜੀਬੋ ਗਰੀਬ ਆਈਟਮਾਂ ਪੇਸ਼ ਕਰਨ ਦੇ ਨੇ ਕਿ ਜੀ ਜਹਾਜ਼ ਵੇਚ ਕੇ ਅਸੀਂ ਕਰਜ਼ੇ ਲਾ ਦੇਵਾਂਗੇ। ਬਈ ਇਹ ਚਾਈਨਾ ਦੇ ਜਹਾਜ਼ ਨੇ, ਹਾਂ ਤੁਸੀਂ ਵੇਚ ਕੇ ਕਿੱਥੇ ਚਾਈਨਾ ਦੇ ਕਰਜ਼ੇ ਲਾਣੇ ਨੇ? ਬਾਬਾ ਜੀ ਕਹਿੰਦੇ ਲੱਗਦਾ ਤੇ ਇੰਝ ਹੀ ਕਹਿੰਦੇ ਨੇ ਚਾਈਨਾ ਨੇ ਕਰਜ਼ੇ ਲਾ। ਉਹ ਬਈ ਇੰਨੇ ਤੁਹਾਡੇ ਜਹਾਜ਼, ਤੁਸੀਂ ਸਾਰੀ ਦੁਨੀਆ ਦੇ ਵਿੱਚ ਜਿਹੜਾ ਨਾ ਜਹਾਜ਼ ਫਰੋਸ਼ੀ ਕਰ ਰਹੇ ਹੋ। ਬਾਬਾ ਜੀ ਕਹਿੰਦੇ ਉਹ ਜਹਾਜ਼ ਫਰੋਸ਼ੀ ਤੋਂ ਯਾਦ ਆ, ਉਹ ਆਪਣਾ ਇੱਕ ਹੋਰ ਫਰੋਸ਼ੀ, ਜ਼ਮੀਰ ਫਰੋਸ਼ੀ ਕਰਨ ਵਾਲੀ ਇੱਕ ਔਰਤ ਜਿਹੜੀ ਆ, ਉਹਨੇ ਵੀ ਬੜਾ ਯੱਬ ਪਾਇਆ। ਮੈਂ ਮਤਲਬ ਕਿ ਕੀ ਇਹਨੂੰ ਕਹਿੰਦੇ ਯਾਰ, ਹੁਣ ਇਹੋ ਜਿਹਾ ਲਫ਼ਜ਼ ਮੇਰੇ ਜ਼ਹਿਨ 'ਚ ਨਹੀਂ ਆ ਰਿਹਾ ਕਿ ਅੱਛਾ ਜਿਹਾ, ਚਲੋ ਯੱਬ ਹੀ ਕਹਿ ਲਓ। ਪੋਲੀ ਦੀ ਗੱਲ ਕਰ ਰਹੇ ਬਾਬਾ ਜੀ, ਜੋ ਪਤਾ ਨਹੀਂ ਕੀ ਯੱਬ ਪਾ ਕੇ ਬੈਠੀ ਆ। ਹਾਂ, ਤੇ ਮੈਂ ਕਿਹਾ ਉਹਦੇ 'ਤੇ ਆਉਂਦੇ ਆ, ਜਿਹੜਾ ਉਹਨੇ ਯੱਬ ਪਾਇਆ ਉਹਦੇ 'ਤੇ ਗੱਲ ਕਰਦੇ ਆ। ਹਾਂ, ਲੇਕਿਨ ਆ ਜਿਹੜਾ ਨਾ ਆ ਪਹਿਲੇ ਇਹਨਾਂ ਨੂੰ ਪੁੱਛ ਲਈਏ ਕਿ ਬਈ ਉਹ ਕੀ ਤੁਸੀਂ ਹੁਣ ਅਸਲਾ ਉਹਨਾਂ ਨੂੰ ਵਾਪਸ ਦੇ ਕੇ ਦੇਣਾ? ਐਡੇ ਤੁਹਾਡੇ ਮੇਰਾ ਮਤਲਬ ਆ ਕਿ ਤੁਹਾਡੀ ਤਾਕਤ ਔਰ ਤੁਹਾਡਾ ਇਹ ਉਹ ਸਾਰਾ ਕੁਛ, ਤੇ ਤੁਸੀਂ ਉਹਨਾਂ ਨੂੰ ਅਮਰੀਕਾ ਨੂੰ ਕਹਿ ਰਹੇ ਹੋ ਕਿ ਆਰਾ ਕਬਜ਼ਾ ਕਰ ਲੈਣਗੇ ਇੱਥੇ ਸਾਡੇ ਮੁਲਕ 'ਤੇ। ਅਜੀਬ ਯਾਰ, ਆ ਕਿੱਦਾਂ ਉਹਨਾਂ ਨੂੰ ਡਰਾਉਂਦੇ ਆ ਨਾ ਕਿ ਉਹ ਆ ਦੇਖੋ ਸਾਨੂੰ ਡਾਲਰ ਦਿਓ, ਸਾਡਾ ਸਾਥ ਦਿਓ, ਨਹੀਂ ਦਿਓ ਆ ਜਾਓ। ਇਹ ਤਾਂ ਮੁਸ਼ਰਫ ਵਾਲਾ, ਅੱਛਾ ਉਹ ਫੁੱਦੂ ਨੇ ਕੀ, ਉਹਨਾਂ ਦਾ ਦਿਮਾਗ ਨਹੀਂ ਹੈ? ਉਹਨਾਂ ਨੂੰ ਵੀ ਪਤਾ ਹੀ ਹੋਣਾ ਕਿ ਯਾਰ ਇਹਨਾਂ ਦਾ ਵਤੀਰਾ ਹੀ ਆਈ ਹੈ। ਜਿੱਦਾਂ ਮੁਸ਼ਰਫ ਦੇ ਦੌਰ, ਇਹ ਹਰ ਦੌਰ 'ਚ ਇਹਨਾਂ ਦੀ ਇੱਕੋ ਹੀ ਗਿੱਦੜ ਸਿੰਘੀ, ਕੋਈ ਬੰਦਾ ਨਵੀਂ ਕਰ ਲਵੇ ਕਿ ਜੀ ਉਹ ਫਲਾਣੇ ਆ ਜਾਣਗੇ, ਪਹਾੜਾਂ 'ਤੇ ਚੜ੍ਹ ਜਾਣਗੇ, ਹਾਂ ਤੇ ਸਾਨੂੰ ਬਚਾਓ, ਸਾਨੂੰ ਡਾਲਰ ਦਿਓ। ਡਾਲਰਾਂ ਦੀ ਗੇਮ ਹੈ ਅਜੀਬੋ ਗਰੀਬ ਕਿਸਮ ਦੀ। ਅੱਛਾ, ਉਹ ਜਿਹੜੇ ਉੱਥੇ ਜਾ ਅਸਲਾ ਲੈਣਾ ਸੀ ਵਾਪਸ, ਉਹਦਾ ਹੁਣ ਕੀ ਕਰੇ? ਹੁਣ ਟਰੰਪ ਨੇ ਜਿੰਨੇ ਵਾਅਦੇ ਕੀਤੇ ਇਹਨਾਂ ਨੇ, ਉਹ ਟਰੰਪ ਹੁਣ ਬੈਠਾ ਦੱਸ ਵੀ ਰਿਹਾ ਕਿ ਦੇਖੋ ਮੈਂ ਬੰਦਾ ਚੱਕ ਲੈਣਾ ਸਿੱਧਾ, ਹਾਂ ਮੈਂ ਕੋਈ ਵਸਾ ਨਹੀਂ ਖਾਂਦਾ। ਜਿੱਦਾਂ ਉਹਨੇ ਸਦਰ ਚੁੱਕਿਆ ਵੈਨਜ਼ੂਏਲਾ ਦਾ, ਉੱਦਾਂ ਹੀ ਉਹ ਕਹਿੰਦਾ ਮੈਂ ਆ ਚੁਕਾ ਕੇ ਲੈ ਜਾਵਾਂਗਾ ਅਤੇ ਸਿੱਧੇ ਪੱਧਰੇ ਹੋ ਜਾਓ ਤਾਂ ਆ ਕੇ ਜੋ ਮੈਂ ਕਹਿੰਦਾ ਉਹ ਕਰੋ। ਹੁਣ ਜਿਹੜਾ ਨਾ ਇਹਨਾਂ ਕੋਲ ਨਾ ਅਫਗਾਨਿਸਤਾਨ 'ਚ ਵੜਿਆ ਜਾ ਰਿਹਾ, ਨਾ ਇਹਨਾਂ ਕੋਲ ਉੱਥੇ ਏਅਰਬੇਸ ਲਿੱਤੀ ਜਾ ਰਹੀ ਹੈ, ਨਾ ਇਹਨਾਂ ਕੋਲ ਕੋਈ ਉੱਥੇ ਅਸਲਾ ਜਿਹੜਾ ਨਾ ਅਮਰੀਕਾ ਦਾ ਉਹ ਵਾਪਸ ਦਵਾਇਆ ਜਾ ਰਿਹਾ। ਹੁਣ ਇਹ ਵਿੱਚ ਘਰ ਖੜੇ ਨੇ ਕੱਚਾ ਕੁਛਾ ਲਾ ਕੇ, ਕਹਿੰਦੇ ਨੇ ਕਿ ਟਰੰਪ ਤੂੰ ਮਾਈ ਬਾਪ ਹੈ ਸਾਡਾ, ਮਿਹਰਬਾਨੀ ਕਰ ਸਾਡਾ ਸਾਥ ਦੇ, ਨਹੀਂ ਤਾਂ ਇੱਥੇ ਆ ਹੋਏ। ਖੈਰ ਨਹੀਂ ਵੇ ਆ ਪਤਾ ਨਹੀਂ ਕਿ ਅਜੀਬੋ ਗਰੀਬ ਡਾਲਰ ਬਣਾਉਣ ਵਾਲੀਆਂ ਗੇਮਾਂ ਨੇ, ਉਹ ਗੇਮਾਂ ਦੇ ਵਿੱਚ ਲੱਗੇ, ਹੋਰ ਕੋਈ ਨਹੀਂ। ਅਤੇ ਉਹ ਜਿਹੜੀ ਆਪਣਾ ਬਾਬਾ ਜੀ ਗੱਲ ਕਰਦੇ ਸੀ, ਉਹ ਜਿਹੜਾ ਨੇ ਪੋਲੀ ਨੇ ਪੋਲੀ ਉਸਮਾ ਕੈਂਚੀ ਜਿਹੜੀ ਹੋ ਗਈ ਆ, ਉਸਮਾ ਸਾਈਕਲ ਉਸਮਾ ਕੈਂਚੀ ਜਿਹੜੀ ਉਹ ਆਈ ਨਿਕਲ ਕੇ ਜਨਾਬ, ਉਹਨੇ ਵੀ ਅਜੀਬੋ ਗਰੀਬ ਇਲਜ਼ਾਮਾਤ ਔਰ ਅਜੀਬੋ ਗਰੀਬ ਗੱਲ ਕੀਤੀ ਉਹਨੇ ਸ਼ੇਰ ਅਫਰੀਦੀ ਦੇ ਕਰਾਚੀ ਵਿੱਚ। ਉਹ ਇੱਦਾਂ ਜਿੱਦਾਂ ਉਹਨੂੰ ਅੱਗ ਲਾ ਕੇ ਨਹੀਂ ਛੱਡਿਆ ਹੁੰਦਾ ਪਟਾਕੇ ਨੂੰ, ਮੇਰਾ ਮਤਲਬ ਚੱਲ ਬਈ ਪੈ ਜਾ। ਬਾਬਾ ਕਹਿੰਦੇ ਉਹ ਤਾਂ ਕੋਈ ਹੋਰ ਸ਼ਹਿਰ ਦੀ ਜਿਹਨੂੰ ਕਹੀਦਾ ਕਿ ਪੈ ਜਾ। ਮੈਂ ਕਿਹਾ ਬਾਬਾ ਜੀ ਉਹ ਇਹੀ ਇਹਨਾਂ ਦੇ ਵੀ ਉਹੀ ਕਰੈਕਟਰ। ਐਨੀਵੇ ਇਹ ਆਈ ਜਨਾਬ ਆ ਕੇ ਤੇ ਇਹਨੇ ਜਿਹੜਾ ਨਾ ਉਹ ਹਰਜ਼ਾ ਸਰਾਈ ਕੀਤੀ ਸ਼ੇਰ ਅਫਰੀਦੀ ਤੇ ਕੀ ਕਿਹਾ ਨੇ ਆ सुनो जरा। आज मैंने देखा सीएम केपी के जो है वो मज़ार कायद पे भी गए और मुझे उम्मीद है कि उन्होंने जाकर मज़ार कायद पर कायद से माफ़ी ज़रूर मांगी होगी कि जो उनके और उनके रुफ़काकार ने मिलकर जो जिनाह हाउस को आग लगाई थी, जो इस जिनाह के पाकिस्तान को तबाह बर्बाद करने के लिए वो बेशक IMF को ख़त लिखवाने के हवाले से हो, वो बेशक पाकिस्तान को श्रीलंका बांग्लादेश बनाने के हवाले से हो, या इस मुल्क में मार धाड़ जो है वो मारपीट गाली गलोच ये तमाम चीज़ें जो है वो करने के ऊपर कोई नदामत का कोई शर्मिंदगी का इजहार जो है वो कायद के साथ मज़ार कायद पे किया होगा। लेकिन मुझे उम्मीद है कि ऐसा कुछ नहीं हुआ होगा, क्योंकि इसके लिए थोड़ी सी शर्म और थोड़ी सी जो है वो एक एहसास, इस मुल्क के साथ एक मोहब्बत का एहसास जो है उसका होना जरूरी है। और फिर उसके बराबर में ही ਬੱਲੇ ਤੇਰੇ ਪੋਲੀ, ਬੱਲੇ ਬੱਲੇ। ਲੋ ਜੀ ਆ ਪੋਲੀ ਦੇਖ ਲਓ, ਉਹ ਹੁਣ ਪਹਿਲਾਂ ਤਾਂ ਹਰਜ਼ਾ ਸਰਾਈ ਕਰ ਰਹੀ ਆ ਕਿ ਭਈ ਆ ਇਹ ਫਲੋ ਇੰਨੀ ਵੀ ਗੈਰਤ ਨਹੀਂ, ਇੰਨੀ ਵੀ ਉਹ ਫਲਾਣਾ ਨਹੀਂ ਟਿਕਣਾ ਨਹੀਂ। ਹਾਂ ਮਜ਼ਾਰੇ ਕਾਇਦ ਤੇ ਜਿਹੜਾ ਨਾ ਉਹ ਜਾ ਕੇ ਜਿਹੜਾ ਨਾ ਇਹ ਇਹਨਾਂ ਨੂੰ ਉੱਥੇ ਮਾਫੀ ਮੰਗਣੀ ਚਾਹੀਦੀ ਆ। ਮੈਂ ਇੱਦਾਂ ਦੀਆਂ ਅਜੀਬੋ ਗਰੀਬ ਕਿਸਮ ਦੀ ਨੌਵੇਂ ਕੀਤਾ ਫਲਾਣਾ ਕੀਤਾ, ਉਹੀ ਸੇਮ ਟਾਈਮ ਜਿਹੜੀ ਉਹਦੀ ਸ਼ਰਜੀਲ ਮੇਮਨ ਵਾਲੀ ਹੈ, ਉਹ ਜਿਹੜਾ ਡਿਕਟੇਟਰ ਦਾ ਪਤਾ ਨਹੀਂ ਕੀ ਪੀ ਕੇ ਅਤੇ ਅੱਜ ਬਕਵਾਸ ਕਰ ਰਿਹਾ ਸੀ, ਅਤੇ ਇਹ ਵੀ ਪਤਾ ਨਹੀਂ ਕੀ ਮੇਰਾ ਮਤਲਬ ਪੀ ਪਿਲਾ ਕੇ ਆਈ ਆ, ਇਹਨੂੰ ਭੇਜਿਆ ਗਿਆ ਜ਼ਬਰਦਸਤੀ ਹਾਂ ਕਿ ਜਾ ਕੇ ਕੰਮ ਕਰ। ਉਹ ਆ ਕੇ ਹੁਣ ਤੇ ਕਰ, ਹਾਲਾਂਕਿ ਮੇਰਾ ਮਤਲਬ ਕਿ ਬੰਦਾ ਜਿਹੜਾ ਨਾ ਆਪਣੇ ਗਿਰੇਬਾਨ 'ਚ ਪਹਿਲੇ ਝਾਕ ਕੇ ਦੇਣਾ ਚਾਹੀਦਾ ਨੂਨ ਲੀਗ ਨੂੰ ਕਿ ਵੀ ਜੋ ਬਗੈਰਤੀ ਜੋ ਬਦਮਾਸ਼ੀ ਇਹਨਾਂ ਨੇ ਕੀਤੀ ਉੱਥੇ ਮਜ਼ਾਰੇ ਕਾਇਦ 'ਤੇ ਖੜੇ ਹੋ ਕੇ। ਹਾਂਜੀ ਆ ਮਾਈ ਉੱਥੇ ਸੀਗੀ, ਨਾਲ ਡੱਡੂ ਵੀ ਉੱਥੇ ਸੀ ਬਾਬਾ ਜੀ ਦਾ, ਹਾਂ ਨਾਲ ਉਹ ਆਪਣਾ 1500 ਰਿਆਲ ਲੈਣ ਵਾਲਾ ਉਹ ਜਿਹੜਾ ਮਿਸਤਰੀ ਗੈਰੇਜ ਦਾ ਜਿਹਨੇ ਗੈਰੇਜ 'ਚ ਇੰਜਨ ਖੋਲ ਕੇ ਰੱਖ ਦਿੱਤਾ ਸੀ ਸਾਰਾ, ਉਹ ਵੀ ਉੱਥੇ ਮੌਜੂਦ ਸੀ। ਉਹ ਖਾਪੋ ਆ ਰਿਹਾ ਸੀ ਹਰ ਜਗ੍ਹਾ 'ਤੇ, ਹਾਂਜੀ ਨਾਲੇ ਹੁੱਲੜਬਾਜ਼ੀ ਕਰ ਰਿਹਾ ਸੀ ਨਜ਼ਾਰੇ ਕਾਇਦ 'ਤੇ ਖੜੇ ਹੋ ਕੇ। ਬਈ ਕੋਈ ਬਗੈਰਤੀ ਬੇਸ਼ਰਮੀ ਹੁੰਦੀ ਹੈ। ਲੇਕਿਨ ਖੈਰ ਇਹਨੂੰ ਭੇਜਿਆ ਗਿਆ ਅਤੇ ਇਹਦੇ 'ਤੇ ਬਹੁਤ ਲੋਕ ਜਿਹੜੇ ਨਾ ਗੁੱਸਾ ਕਰ ਰਹੇ ਆ ਕਿ ਬਈ ਆਹ ਦੇਖੋ ਆ ਕੀ ਕਿੱਦਾਂ ਦੀ ਬਕਵਾਸ ਜਿਹੜੀ ਨੇ ਅਜੀਬੋ ਗਰੀਬ ਕਿਸਮ ਦੀ ਕਰ ਰਹੀ ਆ ਕੇ।
ਤੇ ਬਾਬਾ ਜੀ ਫਰਮਾਨ ਲੱਗੇ ਕਿ ਯਾਰ ਇਹਦੇ ਤੇ ਪੋਲੀ ਤੇ ਗੁੱਸਾ ਨਾ ਕਰਿਆ ਕਰੋ। ਹਾਂ, ਪੋਲੀ ਦਾ ਕੰਮ ਇਹੀ ਪੋਲੀ ਨੇ ਐਸੇ ਕੰਮ ਵਾਸਤੇ ਰੱਖਿਆ ਕਿ ਤੁਹਾਨੂੰ ਗੁੱਸਾ ਦਵਾਏ। ਹਾਂ, ਹੋਰ ਕੁਝ ਨਹੀਂ। ਉਹ ਆ ਕੇ ਝੂਠ ਬੋਲੇ ਮੁਗਲ ਜ਼ਾਦ। ਬਾਬਾ ਜੀ ਕਹਿੰਦੇ ਕਿ ਡੀਜੇ ਤੋਂ ਬਾਅਦ ਜਿਹੜਾ ਨਾ ਇਹ ਪੋਲੀ ਦਾ ਨੰਬਰ ਆਉਂਦਾ ਝੂਠ ਬੋਲਣ ਤੋਂ। ਜਿੰਨੀ ਝੂਠੀ ਆ ਅੱਲਾ ਮਾਫ ਕਰੇ। ਬਾਬਾ ਜੀ ਕਹਿੰਦੇ ਇੱਦਾਂ ਨਹੀਂ ਇਹਨੂੰ 3 ਤਲਾਕਾਂ ਹੋਈਆਂ, ਚੌਥੀ ਤਿਆਰ ਆ। ਬਾਬਾ ਜੀ ਕਹਿੰਦੇ ਇਹੀ ਵਜ੍ਹਾ ਵਾ ਸਾਰੀ, ਹੋਰ ਕੋਈ ਨਹੀਂ। ਬਾਬਾ ਜੀ ਕਹਿੰਦੇ ਇਹਦੇ ਗੁੱਸਾ ਨਾ ਕਰਿਆ ਕਰੋ, ਦੇਖੋ ਉਹਦੀ ਵੀ ਮਜਬੂਰੀ ਆ। ਮੈਂ ਕਿਹਾ ਬਾਬਾ ਜੀ ਉਹਦੀ ਕੀ ਮਜਬੂਰੀ ਆ? ਬਾਬਾ ਜੀ ਕਹਿੰਦੇ ਯਾਰ ਉਹਦੀ ਮਜਬੂਰੀ ਇਹ ਵਾ ਕਿ ਦੇਖੋ ਅਗਰ ਉਹ ਨਾ ਕਰੇ ਇਹ ਕੰਮ, ਅੱਜ ਝੂਠ ਮੁਗਲਜ਼ਾਦਾ ਬਗੈਰਤੀ ਬੇਸ਼ਰਮੀ ਆ ਕੇ ਨਾ ਕਰੇ ਉੱਥੇ ਬਹਿ ਕੇ, ਝੂਠ ਨਾ ਬੋਲੇ, ਤੇ ਇਹਦੀ ਤਾਂ ਨੌਕਰੀ ਜਾਏਗੀ, ਇਹਨੂੰ ਚੁੱਕ ਕੇ ਬਾਹਰ ਕੱਢ ਦੇਣਗੇ। ਫਿਰ ਕੀ ਕਰੂਗੀ? ਫਿਰ ਇਹਨੂੰ ਜਾਣਾ ਪੈਣਾ ਵਾ ਆਪਣੇ ਪੁਰਾਣੇ ਕੰਮ ਵਾਲੇ ਪਾਸੇ। ਮੈਂ ਕਿਹਾ ਬਾਬਾ ਜੀ ਪੁਰਾਣਾ ਕੰਮ ਕਿਹੜਾ? ਬਾਬਾ ਜੀ ਕਹਿੰਦੇ ਉਹੀ ਥੀਏਟਰ ਵਾਲਾ। ਇਹ ਬੜੀ ਵੱਡੀ ਐਕਟਰ ਆ, ਐਕਟਰ ਵੀ ਔਰ ਡਾਂਸਰ ਵੀ ਬਹੁਤ ਕਮਾਲ ਆ, ਕਮਾਲ ਨੱਚਦੀ। ਬਾਬਾ ਜੀ ਕਹਿੰਦੇ ਆ ਥੀਏਟਰ ਦੇ, ਤਾਂ ਹੀ ਤਾਂ ਮੁੜ ਜਾਂਦੀ ਥੀਏਟਰਾਂ 'ਤੇ। ਅੱਜ ਕੱਲ੍ਹ ਘੱਟ ਕਰਤਾ ਕਿਉਂਕਿ ਇਹਨੂੰ ਪਤਾ ਲੱਗ ਗਿਆ ਕਿ ਲੋਕ ਉਹਨੂੰ ਮਜ਼ਾਕ ਉਡਾ ਰਹੇ ਆ ਕਿ ਵੀ ਥੀਏਟਰ ਦੀ ਸਵਾਦ ਉੱਥੇ ਹੀ ਰਹਿ ਗਈ। ਖੈਰ ਨਹੀਂ ਵੀ ਜਿਹੜੀ ਲੋਕੀ ਉੱਥੇ ਜਾ ਕੇ ਫਿਰ ਉਹ ਸਸਤੀ ਔਰ ਥੱਕੀ ਹੋਈ ਐਕਟਿੰਗ ਕਰਨੀ ਪੈਣੀ ਹੈ। ਮੈਂ ਕਿਹਾ ਬਾਬਾ ਜੀ ਇੱਥੇ ਵੀ ਤਾਂ ਥੱਕੀ ਔਰ ਸਸਤੀ ਕਰਨ ਲਈ ਐਕਟਿੰਗ, ਇੱਥੇ ਕਿਹੜਾ ਕਮਾਲ ਐਕਟਿੰਗ ਕਰ ਰਹੀ ਹੈ। ਹਾਂ ਬਈ ਮਾਈ ਵਾਲੀ ਜਿਵੇਂ ਜੀ ਮਾਈ ਹੈ ਇਹਦੀ ਥੱਕੀ ਹੋਈ ਫਨਕਾਰਾ, ਉੱਦਾਂ ਦੀ ਇਹ ਵੀ ਥੱਕੀ ਹੋਈ ਫਨਕਾਰਾ। ਇਹ ਆ ਕੇ ਉੱਥੇ ਜਿਹੜਾ ਉਹ ਕਰੇ। ਬਾਬਾ ਜੀ ਕਹਿੰਦੇ ਤਾਂ ਕਰਕੇ ਕਿ ਵੀ ਉੱਥੇ ਫਿਰ ਜਾ ਕੇ ਸਟੇਜ ਦੇ ਵਿੱਚ ਉਹ ਫਿਰ ਆਪਣਾ ਅਜੀਬੋ ਗਰੀਬ ਗਾਣੇ ਉਹਨਾਂ ਦੇ ਉੱਥੇ ਫਿਰ ਡਾਂਸ ਕਰਨਾ, ਉਹਦੇ ਨਾਲ ਫਿਰ ਐਕਟਿੰਗ ਕਰਨੀ, ਅਤੇ ਪੈਸੇ ਵੀ ਕੋਈ ਨਹੀਂ ਲੱਭਦੇ ਨੇ ਜਿੰਨੇ ਇੱਥੋਂ ਲੱਭਣ ਦੇ ਨੇ, ਅਤੇ ਉਹਦੀ ਮਜਬੂਰੀ ਹੈ। ਮੈਂ ਕਿਹਾ ਬਾਬਾ ਜੀ ਅਜੀਬੋ ਗਰੀਬ ਗਾਣੇ ਕਿਹੜੇ ਉੱਥੇ ਚੱਲਦੇ? ਬਾਬਾ ਜੀ ਕਹਿੰਦੇ ਅਜੀਬੋ ਗਰੀਬ ਪਤਾ ਨਹੀਂ ਬਾਬਾ ਮੰਜੀ ਵਿੱਚ ਡਾਂਗ ਫੇਰਦਾ, ਇੱਦਾਂ ਪਤਾ ਨਹੀਂ ਕੀ ਪੰਜਾਬ, ਉਹ ਨੇੜੇ ਆ ਜ਼ਾਲਮ ਆਵੇ, ਉਹ ਗੁਜਰਾਵੇ, ਇੱਦਾਂ ਦੀ ਕੋਈ ਗੱਲ ਆ। ਉਹ ਆਪਣਾ ਗਾਣੇ ਗੁਣੇ ਉੱਤੇ ਜਲਾ ਕੇ ਉਹ ਫਿਰ ਨੱਚਣਾ ਪੈਂਦਾ। ਉਹ ਬਾਬਾ ਜੀ ਕਹਿੰਦੇ ਹੁਣ ਇਸ ਉਮਰ 'ਚ ਨੱਚਦੀ ਚੰਗੀ ਲੱਗਦੀ, ਇਸ ਕਰਕੇ ਉਹਦੀ ਮਜਬੂਰੀ ਆ। ਹਾਂ, ਕਿ ਉਹਨੇ ਇਹੀ ਕੰਮ ਕਰਨਾ ਜਿਸ ਕੰਮ ਵਾਸਤੇ ਰੱਖਿਆ। ਜ਼ਰਦਾਰੀ ਨੇ ਵੀ ਇਸੇ ਕੰਮ ਵਾਸਤੇ ਰੱਖਿਆ ਸੀਗਾ ਕਿ ਹਾਂ ਨਵਾਜ਼ ਸ਼ਰੀਫ ਵੱਲ ਤੇ ਸ਼ਰੀਫ ਖਾਨਦਾਨ ਦੀ ਅਜਿੱਤ ਸੀ, ਪੱਟ ਕੇ ਰੱਖਦੇ ਤਾਂ ਪੱਟਦੀ ਸੀ। ਹੁਣ ਇਹਨਾਂ ਨੇ ਸ਼ਰੀਫ ਖਾਨਦਾਨ ਨੇ ਰੱਖ ਲਿਆ ਕਿ ਬਾਕੀਆਂ ਨੂੰ ਜਿਹਨਾਂ ਨਾਲ ਉਹ ਐਸੀ ਸੀ ਪਰ ਉਹ ਕਰ ਰਹੀ, ਉਹਦਾ ਕੰਮ ਹੀ ਇਹੀ ਵਿਚਾਰੀ ਦਾ, ਹੋਰ ਉਹਦਾ ਕੋਈ ਕੰਮ ਨਹੀਂ। ਅਤੇ ਉਹਦੇ ਬਾਅਦ ਜਨਾਬ ਨਾਲ ਜਿਹੜਾ ਨਾ ਉਹ ਤਲਾਲ ਚੌਧਰੀ, ਹਾਂ ਤਲਾਲ ਚੌਧਰੀ ਆ ਕੇ ਕਹਿ ਰਹੇ, ਤਲਾਲ ਚੌਧਰੀ ਨਹੀਂ ਹੈ ਦਲਾਲ ਚੌਧਰੀ ਬਾਬਾ ਜੀ ਕਹਿੰਦੇ ਨੇ। ਮੈਂ ਕਿਹਾ ਬਾਬਾ ਜੀ ਇੱਕੋ ਹੀ ਗੱਲ, ਤਲਾਲ ਹੋ ਗਿਆ ਦਲਾਲ ਹੋ ਗਿਆ। ਦਲਾਲ ਆ ਕੇ ਕੀ ਕਹਿ ਰਹੇ? ਉਹ ਦਲਾਲ ਕਹਿ ਰਹੇ ਕਿ ਵੀ ਆਹ ਜਿਹੜੇ KP ਵਾਲੇ, ਹਾਂ ਇਹ ਜਿਹੜਾ ਨਸ਼ੇਲੇ ਫਿਰਦੀ ਇਹਨਾਂ ਨੂੰ ਜੇ ਅਫਗਾਨਿਸਤਾਨ ਨੇ ਇੰਨਾ ਹੀ ਇਹਨਾਂ ਨੂੰ ਹਮਦਰਦੀ ਹੈ ਅਤੇ ਅਫਗਾਨਿਸਤਾਨ ਚਲੇ ਜਾਣ, ਨਿਕਲ ਜਾਣ ਇੱਥੋਂ। ਅੱਛਾ ਇੱਥੋਂ ਬੰਦਾ ਪੁੱਛੇ ਕਿ ਬਈ ਤੇਰੇ ਪਿਓ ਦਾ ਮੁਲਕ ਹੈ, ਤੂੰ ਚਲੇ ਜਾ, ਉਹ ਤੂੰ ਮੁੱਲ ਲਿਆ, ਤੂੰ ਖਰੀਦਿਆ, ਬਗੈਰਤ ਦਿਆ ਬਚਿਆ ਬੇਸ਼ਰਮਾ ਤਨਜ਼ੀਮ ਸਾਜ਼ੀ ਕਰਨ ਵਾਲਿਆ, ਰਾਤ ਨੂੰ ਲੁੱਕ ਕੇ ਡੱਡੂ ਨੂੰ ਨੁੱਕਰ ਚਲਾ ਕੇ ਪਤਾ ਨਹੀਂ ਕੀ ਕਰਨ ਡਿਆ ਸੀ। ਬਾਬਾ ਕਹਿੰਦੇ ਆ ਇਹੋ ਜਿਹੀ ਗੱਲ ਨਾ ਕਰਿਆ ਕਰ। ਬਾਬਾ ਜੀ ਦੇਖ ਲਓ ਤੁਸੀਂ, ਉਹ ਵੀਡੀਓ ਚੱਲਦੀ ਪਈ ਹੈ ਫਿਰਦੀ ਇੱਧਰ ਉੱਧਰ, ਬਈ ਉਹ ਡੱਡੂ ਨਾਲ ਪਤਾ ਨਹੀਂ ਕੀ ਕਰ ਰਿਹਾ ਸਰਿਆ। ਬਾਬਾ ਜੀ ਕਹਿੰਦੇ ਐਸੇ ਬਗੈਰਤ ਬੇਸ਼ਰਮ ਲੋਕ ਨੇ, ਹਾਂ ਇਹ ਬਸ ਛੱਡ ਹੁਣ। ਬਾਬਾ ਜੀ ਕਹਿੰਦੇ ਨੇ ਇਹ ਬਗੈਰਤ ਬੇਸ਼ਰਮ ਰਾਤ ਨੂੰ ਤਨਜ਼ੀਮ ਸਾਜ਼ੀ ਕਰਨ ਵਾਲਾ ਬੰਦਾ ਜਿਹੜਾ ਹੈ, ਇਹਨੂੰ ਬੰਦਾ ਕਹੇ ਕਿ ਬਈ ਆਹ ਜਿਹੜੀ ਬਗੈਰਤੀ ਬੇਸ਼ਰਮੀ ਆ ਉਹਦੇ ਕੋਲ ਹੀ ਕਹਿ ਲਓ ਆ ਜਿਹਨੇ ਤੈਨੂੰ ਭੇਜਿਆ। ਮੈਂ ਬਾਬਾ ਜੀ ਕਿਹਨੇ ਭੇਜਿਆ? ਬਾਬਾ ਕਹਿੰਦੇ ਬਈ ਇਹਦਾ ਮੂੰਹ ਦੇਖ ਅਤੇ ਇਹਦੀਆਂ ਗੱਲਾਂ ਦੇਖ, ਬਈ ਇਹਦੇ ਮੂੰਹ ਨਾਲ ਇਹਦੀਆਂ ਗੱਲਾਂ ਕੋਈ ਰਲਦੀਆਂ ਨਜ਼ਰ ਆਉਂਦੀਆਂ, ਘਬਰਾਇਆ ਪਿਆ, ਰੰਗ ਉੱਡੇ ਪਏ, ਫਟੀ ਪਈ ਇਹਦੀ ਢੋਲਕੀ। ਬਾਬਾ ਕਹਿੰਦੇ ਲੈ ਜੇ ਤੂੰ ਢੋਲਕੀ ਨਾ ਕਵੇਂ ਤੇ ਦੇਖ 'ਚ ਕੋਈ ਹੋਰ ਸ਼ੈ ਆਉਂਦੀ। ਮੈਂ ਕਹਿੰਦੀ ਢੋਲਕੀ ਦੀ ਗੱਲ ਕਰ ਰਿਹਾ। ਹਾਂ, ਅਤੇ ਇਹਦੀ ਫਟੀ ਪਈ ਹੈ ਢੋਲਕੀ, ਰੰਗ ਉੱਡੇ, ਆ ਕੇ ਧਮਕੀਆਂ ਲਾ ਰਿਹਾ। ਉਹ ਇਹਦੇ ਰਲਦਾ ਨਹੀਂ ਪਿਆ, ਇਹਦੀਆਂ ਗੱਲਾਂ ਇਹਦੇ ਅਲਫਾਜ਼ ਇਹਦੇ ਮੂੰਹ ਨਾਲ ਜ਼ਬਾਨ ਨਾਲ ਰਲਦੀ ਨਹੀਂ ਪਈ। ਅਤੇ ਉਹ ਜਿਹੜਾ ਨਾ ਬਾਬਾ ਜੀ ਕਹਿੰਦੇ ਨੇ ਕਿ ਪੁੱਤਰ ਇਹ ਜ਼ਬਾਨ ਇਹਦੀ ਨਹੀਂ, ਇਹ ਡੀਜੇ ਵਾਲੇ ਬਾਬੂ ਦੀ ਆ। ਹਾਂ, ਉਹ ਡੀਜੇ ਵਾਲਾ ਪਿੱਛੇ ਬੈਠਾ, ਉਹ ਵਕਤ ਪਿਆ ਉਹਨੂੰ, ਉਹ ਜਿਆਦਾ ਉੱਥੇ ਜਲਸਾ ਹੋਇਆ ਨਾ ਅਤੇ ਜਿਆਦਾ ਉਹਨੂੰ ਜਵਾਬ ਦਿੱਤਾ ਸੁਹੇਲ ਅਫਰੀਦੀ ਨੇ। ਮੈਂ ਕਹਿੰਦਾ ਉਹਨੇ ਫੰਡ ਕਰਾ ਦਿੱਤਾ, ਅਸੀਂ ਪੱਟ ਕਰਾ ਦਿੱਤੀ ਡੀਜੇ ਵਾਲੇ ਦੀ। ਹਾਂ, ਉਹਨੂੰ ਗੁੱਸਾ ਚੜਿਆ, ਉਹ ਆਪ ਹੁਣ ਸਾਹਮਣੇ ਆ ਨਹੀਂ ਸਕਦਾ, ਹਾਲਾਂਕਿ ਇਹਨੇ ਇਜਾਜ਼ਤ ਮੰਗੀ ਹੋਣੀ ਹੈ ਕਿ ਆਪਣੇ ਸਾਹਿਬ ਕੋਲ ਕਿ ਸਰ ਜੀ ਮੈਨੂੰ ਫਿਰ ਇਜਾਜ਼ਤ ਦਿਓ, ਮੈਂ ਜਾ ਕੇ ਇੱਕ ਹੋਰ ਪ੍ਰੈਸ ਕਾਨਫਰੰਸ ਕਰਾਂ। ਅਤੇ ਉਹ ਜਿਹੜਾ ਸਾਹਿਬ ਉਹ ਕਹਿੰਦਾ ਨਾ ਕਰ ਰਹਿਣ ਦੇ ਬਗੈਰ ਤਾਂ ਬੇਸ਼ਰਮਾ ਰਹਿਣ ਦੇ, ਜਦੋਂ ਜਾ ਕੇ ਤੂੰ ਉੱਥੇ ਝੂਠ ਬੋਲਦਾ ਲੋਕ ਤੈਨੂੰ ਘੱਟ ਅਤੇ ਮੈਨੂੰ ਜ਼ਿਆਦਾ ਗਾਲਾਂ ਕੱਢਦੇ, ਇਸ ਕਰਕੇ ਤੂੰ ਤੇਰੀ ਮਿਹਰਬਾਨੀ ਤੂੰ ਨਾ ਕਰੋ। ਬਾਕੀ ਇਹ ਦਗੜ ਦਲੇ ਜਿੰਨੇ ਰੱਖੇ ਨੇ ਛੋਟੇ ਮੋਟੇ ਇਹਨਾਂ ਕੋ ਕਰੋ। ਉਹ ਫਿਰ ਉਜ਼ਮਾ ਦੇਖ ਲਓ, ਪੋਲੀ ਇਹਨੂੰ ਦੇਖ ਲਓ, ਜੋ ਦਸਰਾ ਸ਼ਰਜੀਲ ਮਹਿਮਲ ਦੇਖ ਲਓ, ਜਾਂ ਆਹ ਤਲਾਲ ਬਗੈਰਤ ਬੇਸ਼ਰਮ ਦੇਖ ਲਓ। ਇਹਨਾਂ ਨੂੰ ਹਿਸਾਬ ਕਿਤਾਬ ਲਾ ਕੇ ਤੁਸੀਂ ਸਮਝ ਸਕਦੇ ਹੋ ਕਿ ਵੀ ਪਿੱਛੇ ਕਿਹੜਾ ਜਿਹੜਾ ਨਾ ਉਹ ਆ ਕਰਵਾ ਰਿਹਾ ਯੱਬ ਜਿਹੜਾ ਕੁੱਤੇ ਆ। ਬਾਬਾ ਜੀ ਕਹਿੰਦੇ ਯੱਬ ਤੋਂ ਯਾਦ ਹੈ ਡੱਡੂ ਕਿੱਥੇ? ਮੈਂ ਕਿਹਾ ਯਾਰ ਕਦੀ ਭੁੱਲ ਵੀ ਜਾਇਆ ਕਰੋ ਡੱਡੂ ਨੂੰ। ਬਾਬਾ ਜੀ ਕਹਿੰਦੇ ਨਹੀਂ ਮੈਂ ਤਾਂ ਭੁੱਲਿਆ, ਇਹ ਤੂੰ ਕਿਹਾ ਨਾ ਕਿ ਯੱਬ ਜਿਹੜਾ ਪਾ
ਉੱਥੇ ਮੈਨੂੰ ਟਿੱਪੀ ਯਾਰ